ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਵੱਲੋਂ ਕੈਨੇਡਾ ਵਿੱਚ ਸਿੱਖਾਂ ਖਿਲਾਫ ਹੁੰਦੇ ਨਸਲੀ ਹਮਲਿਆਂ ਬਾਰੇ ਰਿਪੋਰਟ ਜਾਰੀ ਕੀਤੀ ਗਈ। ਇਹ ਰਿਪੋਰਟ ਕੈਨੇਡਾ ਭਰ ਵਿੱਚੋਂ ਇਕੱਠੇ ਕੀਤੇ ਗਏ ਅੰਕੜਿਆਂ ਦੇ ਆਧਾਰ ਤੇ ਤਿਆਰ ਕੀਤੀ ਗਈ ਹੈ। ਇਸ ਰਿਪੋਰਟ ਤੋਂ ਸਪਸ਼ਟ ਹੁੰਦਾ ਹੈ ਕਿ ਕੈਨੇਡਾ ਵਿੱਚ ਸਿੱਖਾਂ ਖਿਲਾਫ ਹਿੰਸਾ ਦੀਆਂ ਘਟਨਾਵਾਂ ਪਿਛਲੇ ਕੁਝ ਸਾਲਾਂ ਤੋਂ ਬਹੁਤ ਤੇਜ਼ੀ ਨਾਲ ਵਧੀਆਂ ਹਨ ਅਤੇ ਇਨ੍ਹਾਂ ਘਟਨਾਵਾਂ ਪਿੱਛੇ ਸਿੱਖਾਂ ਖਿਲਾਫ ਸੋਸ਼ਲ ਮੀਡੀਆ ਤੇ ਫੈਲਾਈ ਜਾ ਰਹੀ ਝੂਠੀ ਅਤੇ ਗੁੰਮਰਾਹਕੁਨ ਜਾਣਕਾਰੀ ਵੱਡਾ ਕਾਰਨ ਬਣ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਰੈਂਪਟਨ ਦੇ ਸਿਟੀ ਹਾਲ ਦੇ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੇ ਵੱਲੋਂ ਐਂਟੀ ਸਿੱਖ ਹੇਟ ਜਿਹੜੀ ਆ ਉਹਦੇ ਬਾਰੇ ਇੱਕ ਰਿਪੋਰਟ ਲਾਂਚ ਕੀਤੀ ਜਾ ਰਹੀ ਆ। ਅਤੇ ਕੈਨੇਡਾ ਦੇ ਵਿੱਚ ਜਿੱਥੇ ਕਿ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਤੋਂ ਬਾਅਦ ਸਭ ਤੋਂ ਵੱਧ ਗਿਣਤੀ ਦੇ ਵਿੱਚ ਸਿੱਖ ਜਿਹੜੇ ਆ ਉਹ ਵੱਸਦੇ ਆ। ਹੁਣ ਇੱਥੇ ਪਿਛਲੇ ਕੁਝ ਸਾਲਾਂ ਤੋਂ ਜਿਹੜੀਆਂ ਸਿੱਖਾਂ ਦੇ ਖਿਲਾਫ ਨਫ਼ਰਤ ਦੀਆਂ ਘਟਨਾਵਾਂ ਨੇ, ਹੇਟ ਦੀਆਂ ਘਟਨਾਵਾਂ ਨੇ, ਉਹ ਲਗਾਤਾਰ ਵੱਧ ਰਹੀਆਂ ਨੇ ਅਤੇ ਉਹਦੇ ਵਿੱਚ ਜਿਹੜੇ ਕਈ ਪਹਿਲੂ ਆ ਉਹ ਬੜਾ ਹੀ ਧਿਆਨ ਦੀ ਮੰਗ ਕਰਦੇ ਆ। ਜਿਵੇਂ ਕਿ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਇਹ ਗੱਲ ਵੀ ਸਾਹਮਣੇ ਆ ਰਹੀ ਆ ਕਿ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਜਿਹੜੇ ਕਿ ਨਸਲੀ ਹਿੰਸਾ ਦਾ ਸਾਹਮਣਾ ਕਰਦੇ ਆ, ਹੇਟ ਦਾ ਸਾਹਮਣਾ ਕਰਦੇ ਆ, ਪਰ ਉਹ ਜਿਹੜੀਆਂ ਘਟਨਾਵਾਂ ਉਹਨਾਂ ਦੇ ਨਾਲ ਹੋ ਰਹੀਆਂ ਨੇ ਉਹਨਾਂ ਨੂੰ ਉਹ ਰਿਪੋਰਟ ਨਹੀਂ ਕਰਦੇ। ਤਾਂ ਉਹਦੇ ਵਿੱਚ ਜਿੱਥੇ ਅਵੇਅਰਨੈਸ ਦੀ ਘਾਟ ਆ, ਉੱਥੇ ਦੂਜੇ ਪਾਸੇ ਜਿਹੜਾ ਸਿਸਟਮ ਆ ਉਹਦੇ 'ਤੇ ਇੱਕ ਅਸੀਂ ਕਹਿ ਸਕਦੇ ਹਾਂ ਕਿ ਬੇਯਕੀਨੀ ਦਾ ਵੀ ਜਿਹੜਾ ਮਾਮਲਾ ਆ ਉਹ ਸਾਹਮਣੇ ਆ ਰਿਹਾ ਕਿ ਬੜੇ ਜਿਹੜੇ ਰਿਸਪੋਂਡੈਂਟਸ ਨੇ, ਜਿਹੜਾ ਸਰਵੇ ਕਰਵਾਇਆ ਗਿਆ ਉਹਦੇ 'ਚ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਇਹ ਯਕੀਨ ਨਹੀਂ ਕਿ ਜੇ ਉਹ ਰਿਪੋਰਟ ਕਰਨਗੇ ਵੀ ਤਾਂ ਉਹਦੇ ਵਿੱਚ ਉਹਨਾਂ ਨੂੰ ਕੋਈ ਉਹਦੇ ਵਿੱਚ ਜਿਹੜੀ ਹੈਲਪ ਆ ਉਹ ਮਿਲ ਸਕਦੀ ਆ। ਤਾਂ ਫੈਡਰਲ ਗਵਰਨਮੈਂਟ ਕੈਨੇਡਾ ਦੀ ਜਿਹੜੀ ਆ ਉਹਦੀ ਹੈਲਪ ਦੇ ਨਾਲ ਫੈਡਰਲ ਗਵਰਨਮੈਂਟ ਫੰਡਿੰਗ ਵੀ ਕਰ ਰਹੀ ਆ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੇ ਵੱਲੋਂ ਇਹ ਜਿਹੜੀ ਕੈਂਪੇਨ ਆ ਚਲਾਈ ਜਾ ਰਹੀ ਆ ਪੂਰੇ ਕੈਨੇਡਾ ਦੇ ਵਿੱਚ। ਅਤੇ ਜਿਹਦੇ ਵਿੱਚ ਇੱਕ ਪੂਰਾ ਸਰਵੇ ਕੀਤਾ ਗਿਆ ਆ ਜਿਹਦੇ ਵਿੱਚ ਜਿਹੜੀ ਐਂਟੀ ਸਿੱਖ ਹੇਟ ਦੇ ਬਾਰੇ ਜਿਹੜੇ ਸਵਾਲ ਆ ਉਹ ਲੋਕਾਂ ਨੂੰ ਕੀਤੇ ਗਏ ਆ। ਅਤੇ ਇਹ ਹੁਣ ਕੋਸ਼ਿਸ਼ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਕਰ ਰਹੀ ਆ ਕਿ ਜਿਹੜਾ ਜਿਵੇਂ ਇਸਲਾਮੋਫੋਬੀਆ ਜਾਂ ਹੋਰ ਜਿਹੜੀ ਨਸਲੀ ਜਿਹੜੀ ਹਿੰਸਾ ਆ ਵੱਖ-ਵੱਖ ਕੌਮਾਂ, ਭਾਈਚਾਰਿਆਂ ਜਾਂ ਧਰਮਾਂ ਦੇ ਨਾਲ ਜਿਵੇਂ ਉਹਨੂੰ ਰੈਕੋਗਨਾਈਜ਼ ਕੀਤਾ ਗਿਆ, ਡਿਫਾਈਨ ਕੀਤਾ ਗਿਆ ਆ, ਉਵੇਂ ਹੀ ਜਿਹੜਾ ਐਂਟੀ ਸਿੱਖ ਹੇਟ ਆ ਉਹਨੂੰ ਵੀ ਇੱਕ ਪ੍ਰੋਪਰ ਡੈਫੀਨੇਸ਼ਨ ਦਿੱਤੀ ਜਾਵੇ ਅਤੇ ਰੈਕੋਗਨਾਈਜ਼ ਕੀਤਾ ਜਾਵੇ। ਤਾਂ ਉਹਦੇ ਬਾਰੇ ਅੱਜ ਬਰੈਂਪਟਨ ਦੇ ਵਿੱਚ ਜਿਹੜਾ ਟਾਊਨ ਹਾਲ ਆ, ਇਹ ਮੀਟਿੰਗ ਆ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੇ ਵੱਲੋਂ ਕਰਵਾਈ ਗਈ ਆ। ਅੱਜ ਦਾ ਜਿਹੜਾ ਈਵੈਂਟ ਆ ਐਂਟੀ ਸਿੱਖ ਹੇਟ 'ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਰਿਪੋਰਟ ਲਾਂਚ ਕੀਤੀ ਗਈ ਆ। ਤੁਸੀਂ ਕਿੰਨਾ ਕੁ ਸੀਰੀਅਸ ਕੰਸਰਨ ਦੇਖ ਰਹੇ ਹੋ ਮਤਲਬ ਐਂਟੀ ਸਿੱਖ ਹੇਟ ਨੂੰ ਇਸ ਟਾਈਮ? It's a very serious concern. So I think कोई भी Canadian ਜਾਂ even outside of Canada ਦੇਖ ਸਕਦਾ ਹੈਗਾ ਇਸ ਵਕਤ ਵੀ ਜੋ ਆਨਲਾਈਨ ਹੇਟ ਆ ਉਹ ਬਹੁਤ ਵਿਜ਼ਿਬਲੀ ਵਧੀ ਹੋਈ ਹੈਗੀ ਆ। ਐਂਡ obviously ਜਿਹੜੀ ਆਨਲਾਈਨ ਹੇਟ ਹੁੰਦੀ ਆ ਉਹ ਸਿਰਫ ਆਨਲਾਈਨ ਹੀ ਨਹੀਂ ਰਹਿੰਦੀ ਹੈਗੀ। We've seen incidences increase in the community. So it is a very serious issue. That's why government ਨੇ ਇਹ ਇਨੀਸ਼ੀਏਟਿਵ ਫੰਡ ਕੀਤਾ ਹੈਗਾ ਸੋ ਦੈਟ ਜਿਹੜਾ WSO ਹੈਗਾ ਆ ਉਹ ਆਪਣੀ ਕਮਿਊਨਿਟੀ ਦੇ ਵਿੱਚ ਅਤੇ ਹੋਰਾਂ ਕਮਿਊਨਿਟੀਆਂ ਦੇ ਵਿੱਚ ਅਤੇ ਆਪਣੇ ਦੂਸਰੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਵਿੱਚ, ਆਪਣੇ ਲਾਅ ਇਨਫੋਰਸਮੈਂਟ ਦੇ ਵਿੱਚ ਅਵੇਅਰਨੈਸ ਵਧਾ ਸਕੇ ਇਸ ਚੀਜ਼ ਦੀ। We're looking forward to our hate crime legislation passing the Senate as well. So House of Commons ਦੇ through hate crime ਦਾ ਜਿਹੜਾ ਬਿੱਲ ਹੈਗਾ ਪਾਸ ਹੋ ਚੁੱਕਿਆ ਹੈਗਾ, Senate ਦੇ ਵਿੱਚ ਹੈਗਾ ਇਸ ਵਕਤ। That will create increased penalties and hate crime specific in the criminal code ਜੇ ਕੋਈ hate crime commit ਕਰੂਗਾ। So I think that's hopefully a deterrent that to Canadians ਜਿਹੜੇ ਇਸ ਤਰ੍ਹਾਂ ਦੇ ਬਿਹੇਵੀਅਰ ਦੇ ਵਿੱਚ ਪਾਰਟਿਸਿਪੇਟ ਕਰਦੇ ਹੈਗੇ ਨੇ that we're taking it very seriously and ਇਹ ਸਿਰਫ ਕਾਰਪੇਟ ਦੇ ਥੱਲੇ ਸਵੀਪ ਨਹੀਂ ਕੀਤੀ ਜਾਣੀ ਇਹ ਗੱਲ, ਜਿਸ ਤਰ੍ਹਾਂ ਅਸੀਂ ਡੈਕੇਡਸ ਤੋਂ ਕਰਦੇ ਆਏ ਹੈਗੇ ਆ। that hate is taken seriously in Canada and ਅਸੀਂ ਟੋਲਰੇਟ ਨਹੀਂ ਕਰਾਂਗੇ। ਬਿਲਕੁਲ, ਜਿਵੇਂ ਤੁਸੀਂ ਔਨਲਾਈਨ ਹੇਟ ਦੀ ਗੱਲ ਕੀਤੀ ਆ, ਜਿਹੜੀਆਂ ਇਹ ਫਾਈਂਡਿੰਗਸ ਨੇ ਇਸ ਰਿਪੋਰਟ ਦੀਆਂ ਉਹਦੇ ਵਿੱਚ ਸਾਹਮਣੇ ਆਇਆ ਕਿ ਇਸ ਹੇਟ ਦੇ ਪਿੱਛੇ ਇੱਕ ਫੋਰਨ ਇੰਟਰਫੇਰੈਂਸ ਅਤੇ ਡਿਸਇਨਫੋਰਮੇਸ਼ਨ ਕੈਂਪੇਨ ਉਹ ਬਹੁਤ ਵੱਡਾ ਉਹਦਾ ਹੱਥ ਜਿਹੜਾ ਆ ਇਸ ਸਰਵੇ ਦੇ ਵਿੱਚ ਸਾਹਮਣੇ ਆ ਰਿਹਾ। ਤੁਸੀਂ ਸੈਕਟਰੀ ਆਫ ਸਟੇਟ ਵੀ ਹੋ ਫॉर ਕੰਬੈਟਿੰਗ ਕ੍ਰਾਈਮ, ਤਾਂ ਇੱਕ ਕ੍ਰਿਮੀਨਲ ਜੁਰਿਸਡਿਕਸ਼ਨ ਵੀ ਇਹਦੀ ਬਣ ਜਾਂਦੀ ਆ ਅਤੇ ਨਾਲ ਹੀ ਫੋਰਨ ਇੰਟਰਫੇਰੈਂਸ ਵੀ। ਅਤੇ ਉਹਦੇ 'ਤੇ ਤੁਹਾਨੂੰ ਕੀ ਲੱਗ ਰਿਹਾ ਵੀ ਇਹ ਮੈਟਰ ਜਿਹੜਾ ਆ ਇਹ ਸੋਵਰੈਨਿਟੀ ਤੱਕ ਵੀ ਜਿਹੜਾ ਇਫੈਕਟ ਕਰ ਰਿਹਾ ਕੈਨੇਡੀਅਨ ਸਿਟੀਜ਼ਨਸ ਦੇ ਖਿਲਾਫ ਹੇਟ ਜਿਹੜੀ ਆ ਕੋਈ ਫੋਰਨ ਸਟੇਟ ਜੀ ਉਹਨੂੰ ਮੋਟੀਵੇਟ ਕਰ ਰਹੀ ਆ? ਦੇਖੋ, there's not only one foreign state ਜੋ ਸਾਡੀ ਨੈਸ਼ਨਲ ਇਨਕੁਆਇਰੀ ਹੋਈ ਸੀਗੀ
is issue te. In that, we've learned that many countries like China, India, Russia, Iran, Pakistan are involved in misinformation and disinformation. Communities de bare different goals hege ne, different countries de, and so ਇਹ ਚੀਜ਼ ਨੂੰ recognize ਕੀਤਾ ਗਿਆ ਹੈਗਾ ਆ. And it's important that ਉਹਨਾਂ ਵਾਲੇ ਜਿਹੜੇ ਅਸੀਂ bills ਵੀ ਲੈ ਕੇ ਆ ਰਹੇ ਹੈਗੇ ਆ online safety ਤੇ and other regulations that we want to bring forward, it's important for communities to understand and support those bills ਕਿਉਂਕਿ ਉਹਨਾਂ bills ਦੇ ਆਲੇ ਵੀ ਬਹੁਤ misinformation spread ਕੀਤੀ ਜਾਂਦੀ ਹੈਗੀ ਆ. And ਜੇ ਆਪਾਂ ਜਿਸ ਤਰ੍ਹਾਂ television, radio and print news ਨੂੰ regulate ਕਰਦੇ ਸੀਗੇ, ਉਸ ਤਰ੍ਹਾਂ ਹੀ we need better regulations so that ਇਹ ਚੀਜ਼ਾਂ detect ਕੀਤੀਆਂ ਜਾ ਸਕਣ. Canadians ਨੂੰ ਵੀ ਪਤਾ ਹੋਵੇ ਜਦੋਂ ਕੋਈ misinformation ਉਹ absorb ਕਰ ਰਹੇ ਹੈਗੇ ਨੇ. So it's important on many fronts, and I worry that ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਇਹ ਆਪਣੀ ਇੰਸਟੀਟਿਊਸ਼ਨਸ ਨੂੰ ਵੀਕਨ ਕਰ ਸਕਦਾ ਹੈਗਾ, ਆਪਣੀ ਕਮਿਊਨਿਟੀਜ਼ ਨੂੰ ਡਿਵਾਈਡ ਕਰ ਸਕਦਾ ਹੈਗਾ ਆ. ਸੋ these are some of the themes that did come out of the foreign interference inquiry, and that is why ਜਿਹੜੀ ਹੁਣ digital citizen funding ਜੋ ਦਿੱਤੀ ਗਈ ਹੈਗੀ ਆ ਉਹ ਆਪਣੀ ਕਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਦਿੱਤੀ ਗਈ ਹੈਗੀ ਆ, ਐਂਡ ਹੋਰਾਂ ਕਮਿਊਨਿਟੀਜ਼ ਨੂੰ ਵੀ ਦਿੱਤੀ ਜਾ ਰਹੀ ਹੈਗੀ ਆ so that Canadians better recognize ਕਰ ਸਕਣ ਇਹ ਚੀਜ਼ ਨੂੰ. ਥੈਂਕ ਯੂ ਸੋ ਮਚ. Thank you. ਡਿਜੀਟਲ ਆਪਾਂ ਇੱਕ ਡਿਜੀਟਲ ਦੁਨੀਆ ਦੇ ਵਿੱਚ ਆ ਗਏ ਹੈਗੇ ਜਿੱਥੇ ਕਿ ਸਾਡੇ ਖਿਲਾਫ, ਸਿੱਖ ਕੌਮ ਦੇ ਖਿਲਾਫ, ਆਪਣੇ ਸਿੱਖ ਭਰਾਵਾਂ ਭੈਣਾਂ ਦੇ ਖਿਲਾਫ ਦੁਨੀਆ ਦੇ ਵਿੱਚ ਤਾਂ ਜੋ ਹੋ ਰਿਹਾ ਸੀ ਹੁਣ ਡਿਜੀਟਲ ਤੌਰ ਤੇ ਵੀ ਹੋ ਰਿਹਾ ਹੈਗਾ. ਤੇ ਉਹਦੇ ਨਾਲ ਜਿਹੜਾ ਕੁਛ ਅਸੀਂ ਸਮਝਦੇ ਹਾਂ ਆਪਣੀ ਨਿਊਜ਼ ਦੇ ਤੌਰ ਤੇ ਜਾਂ ਹੋਰ ਚੀਜ਼ਾਂ ਆ ਰਹੀਆਂ ਹੈਗੀਆਂ ਨੇ ਉਹਦੇ ਵਿੱਚ ਭੁਲੇਖਾ ਪਾ ਕੇ ਇੱਕ ਡਾਊਟ ਪਾ ਕੇ ਸਮਝਾਇਆ ਜਾ ਰਿਹਾ ਹੈਗਾ. ਬਾਕੀ ਜੋ ਭਾਰਤ ਤੋਂ ਮਿਸਇਨਫੋਰਮੇਸ਼ਨ ਆ ਰਹੀ ਹੈਗੀ ਉਹਦਾ ਵੀ ਬਹੁਤ ਪ੍ਰਭਾਵ ਪੈ ਰਿਹਾ ਹੈਗਾ. ਸੋ ਇਹ ਸਿੱਖ ਕੌਮ ਤੇ ਨਹੀਂ ਅਟੈਕ, ਇਹ ਕੈਨੇਡਾ ਤੇ ਅਟੈਕ ਹੈਗਾ. ਸੋ ਇਹਨੂੰ ਅਸੀਂ ਸਹੀ ਗੱਲ ਦੇ ਨਾਲ ਸਮਝੀਏ. ਹਾਂ, ਐਂਟੀ ਸਿੱਖ ਹੇਟ ਹੈਗਾ, ਇਹ ਸਾਡੀ ਸਿੱਖੀ ਦੇ ਉੱਤੇ ਸਾਡੇ ਜਿਹੜੇ ਸਿੱਖ ਭਰਾ ਹੈ ਜੋ ਸਾਡੀ ਸਿੱਖ ਕਮਿਊਨਿਟੀ ਹੈ ਉਹਨਾਂ ਦੇ ਇਹ ਇੱਕ ਅਹਿਮ ਤੌਰ ਤੇ ਅਟੈਕ ਹੋ ਰਿਹਾ ਹੈਗਾ. ਪਰ ਉਹ ਸਭ ਅਸੀਂ ਕੈਨੇਡੀਅਨ ਹੈ. ਸੋ ਇੱਕ ਇਸ ਮੁਲਕ ਦੇ ਵਿੱਚ ਰਹਿਣ, ਨਾਗਰਿਕ ਹੋਣ ਦੇ ਰਹਿਣ ਤੇ ਸਾਡੇ ਆਪਣੀਆਂ ਜ਼ਿੰਮੇਵਾਰੀਆਂ ਨੇ ਤੇ ਸਾਡੇ ਆਪਣੇ ਹੱਕ ਵੀ ਨੇ. ਅਸੀਂ ਉਸ ਹੱਕ ਤੇ ਖੜੇ ਹੈਗੇ ਹਾਂ ਕਿ ਸਾਡੇ ਨਾਲ ਜੋ ਧੱਕਾ ਹੋ ਰਿਹਾ ਹੈ ਇਹ ਗਲਤ ਹੈਗਾ ਤੇ ਇਹਨੂੰ ਅਸੀਂ ਠੀਕ ਕਰਨਾ ਚਾਹੀਦਾ. ਬਹੁਤ ਇਹਦੇ ਝਲਕੀਆਂ ਹੈਗੀਆਂ ਨੇ. ਇੱਕ ਤਾਂ ਸਾਰੀ ਕਮਿਊਨਿਟੀ ਨੂੰ ਇਹ ਬਰਬਾਦ ਕਰਨ ਦੀ ਕੋਸ਼ਿਸ਼ ਹੋ ਰਹੀ ਹੈਗੀ ਹੈ. ਸਾਰੀ ਕਮਿਊਨਿਟੀ ਨੂੰ ਇੱਕ ਹੋਰ ਤਰ੍ਹਾਂ ਦੇ ਸਮਝ ਦੇ ਨਾਲ ਇਹ ਇੱਕ ਕਹਾਣੀ ਦੱਸੀ ਜਾ ਰਹੀ ਹੈਗੀ ਹੈ. ਜੋ ਅਸੀਂ ਇੱਥੇ ਉਪਰਾਲੇ ਕੀਤੇ ਨੇ, ਜੋ ਅਸੀਂ ਕੈਨੇਡਾ ਬਣਾਇਆ ਹੈਗਾ ਆਪਣੇ ਲਹੂ ਦੇ ਨਾਲ, ਆਪਣੇ ਪਸੀਨੇ ਦੇ ਨਾਲ ਜੋ ਬਣਾਇਆ ਹੈ, ਮੁਲਕ ਬਣਾਇਆ ਹੈਗਾ, ਉਸ ਚੀਜ਼ ਨੂੰ ਇਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਨੇ. ਸੋ ਅਸੀਂ ਆਪਣੀ ਥਾਂ ਤੇ ਖੜੇ ਹੈਗੇ. ਜੋ ਅਸੀਂ ਕੀਤਾ ਹੈ, ਜੋ ਅਸੀਂ ਸਾਡੀ ਕੰਟਰੀਬਿਊਸ਼ਨ ਹੈ, ਅਸੀਂ ਮਨਾ ਰਹੇ ਹਾਂ, ਉਸ ਚੀਜ਼ ਨੂੰ ਅਸੀਂ ਅੱਗੇ ਲਿਆਉਣਾ ਹੈਗਾ. ਤੇ ਬਾਕੀ ਇਹ ਚੀਜ਼ ਹੈਗੀ, ਇਹਦੇ ਨਾਲ ਸਾਨੂੰ ਇਹ ਮੌਕਾ ਵੀ ਮਿਲ ਰਿਹਾ ਹੈਗਾ ਕਿ ਅਸੀਂ ਆਪਣੇ ਆਪ ਨੂੰ ਦਿਖਾਈਏ ਵੀ ਅਸੀਂ ਕੌਣ ਹਾਂ, ਕੀ ਐਸੇ ਕੌਮ ਇੱਥੇ ਕੈਨੇਡਾ ਦੇ ਵਿੱਚ ਇਸ ਕੌਮ ਨੇ ਕੀ ਕੁਛ ਕੀਤਾ ਹੈਗਾ ਤੇ ਕਿੱਥੇ ਕਿੱਥੇ ਕੈਨੇਡਾ ਨੂੰ ਲੈ ਕੇ ਗਏ ਹਾਂ ਅਸੀਂ. ਤੇ ਸਾਡੀ ਇੱਥੇ ਜੋ ਆਬਾਦੀ ਹੈਗੀ, ਜੋ ਵੱਧ ਰਹੀ ਹੈਗੀ ਹੈ, ਇਸ ਚੀਜ਼ ਤੋਂ ਵੀ ਕਈਆਂ ਨੂੰ ਅੱਗ ਲੱਗ ਰਹੀ ਹੈਗੀ ਵੀ ਇਹਨਾਂ ਨੂੰ ਇੰਨਾ ਕੁਛ ਕਿਵੇਂ ਮਿਲ ਗਿਆ ਹੈ. ਪਰ ਉਹ ਅਸੀਂ ਕਮਾਈ ਦੇ ਨਾਲ ਮਿਲਿਆ, ਸਾਨੂੰ ਕਿਸੇ ਨੇ ਸਾਨੂੰ ਦਿੱਤਾ ਨਹੀਂ ਹੈਗਾ. ਸੋ ਉਸ ਕਮਾਈ ਤੇ ਉਹ ਸਿੱਖੀ ਤੇ ਇਹ ਸਾਰੀਆਂ ਚੀਜ਼ਾਂ ਨੂੰ ਇਸ ਕਰਕੇ ਅਸੀਂ ਇੱਥੇ ਇੰਨੇ ਰੂਬਰੂ ਅਸੀਂ ਵਧੇ ਹੈਗੇ ਆ ਤੇ ਉਹ ਚੀਜ਼ਾਂ ਨੂੰ ਅਸੀਂ ਸਾਹਮਣੇ ਲਿਆਉਣਾ. ਇੱਕ ਸਿੱਖ ਹੋਣ ਦੇ ਨਾਤੇ ਇਹ ਅਸੀਂ ਸਾਡੀ ਜੋ ਪਹਿਚਾਣ ਹੈਗੀ ਹੈ ਉਹ ਜਦੋਂ ਮੈਂ ਇੱਥੇ 1983 ਦੇ ਪਹੁੰਚੇ ਸੀ, ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ, ਸਕੂਲੇ ਜਾਂਦੇ ਸਾਡੇ ਤਾਨੇ ਮਿਲਦੇ ਸੀਗੇ, ਉਹ ਸਾਨੂੰ ਬਹੁਤ ਕੁਝ ਕਹਿੰਦੇ ਹੁੰਦੇ ਸੀ. ਮੈਂ ਇਹੀ ਗੱਲ ਸਾਫ਼ ਕਰ ਦੇਣਾ ਹੈਗਾ ਕਿ ਜਿਹੜੇ ਇੱਕ ਦੂਜੇ ਤੇ ਜੋ ਸਾਡੀ ਜੋ ਇੱਥੇ ਕੌਮ ਹੈ, ਜੋ ਸਾਡੇ ਸਿੱਖ ਭਰਾ ਭੈਣ ਨੇ, ਜੋ ਸਾਡੀ ਇੱਥੇ ਕਮਿਊਨਿਟੀ ਹੈ, ਉਹ ਅਸੀਂ ਕੈਨੇਡੀਅਨ ਹਾਂ ਤੇ ਜੋ ਵੀ ਉਹਨਾਂ ਦੇ ਉੱਤੇ ਹਮਲਾ ਕਰਦਾ ਹੈਗਾ ਉਹ ਕੈਨੇਡੀਅਨ ਨਹੀਂ. ਇਹ ਸਿਰਫ ਇਹ ਸਾਫ਼ ਹੈਗਾ ਹੈ ਨਾ. ਦੂਸਰੀ ਇਹ ਗੱਲ ਹੈਗੀ ਹੈ ਕਿ ਜਦੋਂ ਅਸੀਂ ਕੋਈ ਹਸਪਤਾਲ 'ਚ ਚਲੇ ਜਾਓ ਇਸ ਮੁਲਕ ਦੇ ਵਿੱਚ, ਉੱਥੇ ਸਿੱਖ ਕੌਮ ਦਾ ਨਾਂ ਹੈ ਵੀ ਉਹਨਾਂ ਨੇ ਇੱਥੇ ਗੁਰੂ ਨਾਨਕ ਦੇਵ ਜੀ ਦਾ ਮੈਟਰਨਿਟੀ ਵਾਰਡ ਬਣਾਇਆ ਹੈਗਾ, ਇੱਥੇ ਆਪਣੇ ਉਸ ਭਾਈ ਸਾਹਿਬ ਦਾ ਸਰਜਰੀ ਵਾਰਡ ਬਣਾਇਆ ਹੈਗਾ. ਇਹ ਚੀਜ਼ਾਂ ਇਹ ਦੇਣ ਇਸ ਕਮਿਊਨਿਟੀ ਦੀ ਹੈਗੀ, ਥਾਂ ਤੇ ਕੋਈ ਸ਼ਹਿਰ ਦੇ ਵਿੱਚ ਚਲੇ ਜਾਓ ਉੱਥੇ ਸਿੱਖਾਂ ਦੀ ਦੇਣ ਹੈ. ਸੋ ਜਦੋਂ ਆਹ ਕੁਛ ਹੁੰਦਾ ਹੈਗਾ, ਜਦੋਂ ਇੱਕ ਕੌਮ ਵੱਧਦੀ ਹੈ, ਉਹਨਾਂ ਦੇ ਜੋ ਇਨਾਮ ਮਿਲਦੇ ਹੈਗੇ ਨੇ, ਉੱਥੇ ਫਿਰ ਆਹ ਕੁਛ ਦਾ ਸਾਹਮਣਾ ਕਰਨਾ ਹੀ ਪੈਂਦਾ ਹੈਗਾ. ਪਰ ਇਹਦੇ ਵਿੱਚ ਕੋਈ ਡਰਨ ਦੀ, ਕੋਈ ਨਰਵਸ ਹੋਣ ਦੀ ਗੱਲ ਨਹੀਂ ਹੈਗੀ. ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈਗਾ. ਇਹਦਾ ਵੀ ਅਸੀਂ ਜਿਸ ਤਰ੍ਹਾਂ ਪਹਿਲਾਂ ਸਾਹਮਣਾ ਕੀਤਾ ਹੈਗਾ, ਉਹਦੇ ਕਰਕੇ ਵੀ ਅੱਜ ਇੱਥੇ ਹੀ ਖੜੇ. ਹਾਂਜੀ, ਅਸੀਂ ਪਿੱਛੇ ਨਹੀਂ ਹੋਏ, ਅੱਗੇ ਵੀ ਇੱਥੇ ਹੀ ਖੜਾਂਗੇ
ਤੇ ਇਹਦਾ ਸਾਹਮਣਾ ਕਰਾਂਗੇ। ਸਰਕਾਰ ਸਾਡੇ ਨਾਲ ਹੈ। ਇਸ ਮੁਲਕ ਦੇ ਜੋ ਅਸੂਲ ਨੇ, ਕਨਸਟੀਟਿਊਸ਼ਨ ਹੈ, ਚਾਰਟਰ ਆਫ ਰਾਈਟਸ ਹੈ, ਉਹ ਸਾਡੇ ਨਾਲ ਹੈ। ਸਿਰਫ ਸਾਨੂੰ ਉਹਨਾਂ ਦਾ ਫਾਇਦਾ ਉਠਾਉਣਾ ਪੈਣਾ ਹੈਗਾ ਤੇ ਰਿਮਾਈਂਡ ਵੀ ਕਰਨਾ ਪੈਣਾ ਹੈਗਾ ਕਿ ਅਸੀਂ ਇਸ ਮੁਲਕ ਦੇ ਕੈਨੇਡੀਅਨ ਹਾਂ, ਅਸੀਂ ਨਾਗਰਿਕ ਹਾਂ, ਸਾਡੇ ਹੱਕ ਜਿਹੜੇ ਹੈਗੇ ਨੇ ਉਹ ਸਾਨੂੰ ਦਿਓ। ਬਹੁਤ ਧੰਨਵਾਦ ਜੀ। ਤੇ ਇਹ ਸਨ ਸੈਨੇਟਰ ਬਲਤੇਜ ਸਿੰਘ ਢਿੱਲੋਂ। ਤੇ ਜਿਵੇਂ ਕਿ ਉਹਨਾਂ ਨੇ ਤੁਸੀਂ ਦੇਖਿਆ ਕਿ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜਾ ਇਹ ਇਸ਼ੂ ਆ, ਇਹ ਸਿਰਫ ਡੋਮੈਸਟਿਕ ਇਸ਼ੂ ਨਹੀਂ ਰਹਿ ਗਿਆ। ਹੁਣ ਜਿਹੜਾ ਸਿੱਖਾਂ ਦੇ ਖਿਲਾਫ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਘਟਨਾਵਾਂ ਨੇ ਉਹ ਵਧੀਆਂ ਨੇ ਨਫ਼ਰਤ ਦੀਆਂ, ਉਹਦੇ ਵਿੱਚ ਇੱਕ ਪੂਰਾ ਇੱਕ ਪ੍ਰੀ ਪਲਾਨਡ ਇੱਕ ਸੈਟਅਪ ਜਿਹੜਾ ਆ ਉਹ ਲੱਗ ਰਿਹਾ, ਜਿਹਦੇ ਵਿੱਚ ਜਿਹੜੀ ਡਿਜੀਟਲ ਡਿਸਇਨਫੋਰਮੇਸ਼ਨ ਆ ਉਹਦਾ ਬਹੁਤ ਵੱਡਾ ਜਿਹੜਾ ਹੱਥ ਆ ਉਹ ਨਜ਼ਰ ਆ ਰਿਹਾ। ਤੇ ਜਿਹੜਾ ਜਿਹੜੀ ਰਿਪੋਰਟ ਆ ਇਹ ਬੜੇ ਨਵੇਂ ਅੰਕੜੇ ਜਿਹੜੇ ਆ ਉਹ ਲੈ ਕੇ ਕੈਨੇਡਾ ਦੇ ਵਿੱਚ ਸਰਕਾਰ ਨੂੰ ਪੇਸ਼ ਕਰੇਗੀ, ਕਮਿਊਨਿਟੀ ਨੂੰ ਪੇਸ਼ ਕਰੇਗੀ, ਤਾਂ ਕਿ ਜਿਹੜੀ ਸਿਚੁਏਸ਼ਨ ਕ੍ਰੀਏਟ ਹੋ ਰਹੀ ਆ ਜਿਹਦੇ ਨਾਲ ਕੁਝ ਹੋਰ ਵੀ ਜਿਹੜੀਆਂ ਵਾਇਲੈਂਟ ਐਕਟਸ ਵੀ ਜਿਹੜੇ ਅਗਲੇ ਟਾਈਮ 'ਚ ਹੋ ਸਕਦੇ ਜੇ ਨਾ ਰੋਕਿਆ ਗਿਆ ਤਾਂ ਗਵਰਨਮੈਂਟ ਹੋਪਫੁਲੀ ਐਂਟੀ ਸਿੱਖ ਹੇਟ ਨੂੰ ਕਲੀਅਰਲੀ ਡਿਫਾਈਨ ਕਰਕੇ ਉਹਨੂੰ ਰੈਗੂਲਰਾਈਜ਼ ਕਰ ਲੇਗੀ। ਉਹਦੇ ਖਾਸ ਮੇਜਰਸ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਭ ਤੋਂ ਵੱਡਾ ਸਿੱਖਾਂ ਦਾ ਸਰਵੇ ਟੂ ਡੇਟ ਕੈਨੇਡਾ ਦਾ ਹੋਇਆ। ਇਹ 'ਚ ਤਕਰੀਬਨ 1600 ਤੋਂ ਵੱਧ ਜਿਹੜੇ ਸਿੱਖ ਨੇ ਉਹਨਾਂ ਨੇ ਇੱਕ ਸਰਵੇ ਭਰਿਆ ਸੀ ਅਤੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਟੋਰਾਂਟੋ, ਕੈਲਗਰੀ, ਐਡਮਿੰਟਨ, ਸਰੀ, ਮੌਂਟਰੀਅਲ, ਆਟਾਵਾ, ਬਹੁਤ ਸ਼ਹਿਰਾਂ ਦੇ ਵਿੱਚ ਇਹ ਟਾਊਨ ਹਾਲ ਮੀਟਿੰਗਸ ਹੋਈਆਂ ਜਿਹਦੇ ਸਿੱਖਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਪੁੱਛਿਆ ਗਿਆ ਕਿ ਐਂਟੀ ਸਿੱਖ ਹੇਟ ਤੁਹਾਡੇ ਹਿਸਾਬ ਨਾਲ ਕਿਸ ਤਰ੍ਹਾਂ ਇੱਥੇ ਮੈਨੀਫੈਸਟ ਹੋ ਰਹੀ ਹੈ, ਵੱਧ ਰਹੀ ਹੈ, ਘਟ ਰਹੀ ਹੈ। ਅਤੇ ਉਹਦੀ ਜਿਹੜੀ ਸਾਰੀ ਡੇਟਾ ਹੈਗੀ ਆ ਉਹ ਇਕੱਠੀ ਕਰਕੇ ਅੱਜ ਇਹ ਰਿਪੋਰਟ ਜਿਹੜੀ ਆ ਆਪਾਂ ਅੱਜ ਜਾਰੀ ਕੀਤੀ ਹੈ। ਕੀ ਉਹਦੀਆਂ ਫਾਈਂਡਿੰਗਸ ਕੀ ਆਈਆਂ ਸਰਵੇ ਦੀਆਂ? ਸੋ ਮੇਨ ਫਾਈਂਡਿੰਗ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦਾ ਕਿ ਐਂਟੀ ਸਿੱਖ ਹੇਟ ਜਿਹੜੀ ਆ ਉਹ ਵੱਧ ਰਹੀ ਹੈ, ਸਾਨੂੰ ਪਤਾ ਹੀ ਹੈ, ਪਰ ਹੁਣ ਅੰਕੜੇ ਸਾਡੇ ਕੋਲ ਹੈਗੇ ਨੇ ਅਤੇ ਇਹਦੇ ਦੋ ਸੋਰਸ ਨੇ। ਇੱਕ ਤਾਂ ਜਿਹੜਾ ਜ਼ੀਨੋਫੋਬਿਕ, ਰੇਸਿਸਟ, ਐਂਟੀ ਇਮੀਗ੍ਰੈਂਟ ਜਿਹੜਾ ਕੈਨੇਡੀਅਨ ਇੱਕ ਵਿੰਗ ਹੈਗਾ ਆ ਉਹ, ਅਤੇ ਦੂਸਰਾ ਇੰਡੀਆ ਦੇ ਵਿੱਚ ਜਿਹੜੇ ਬੈਠੇ ਡਿਸਇਨਫੋਰਮੇਸ਼ਨ ਫੈਲਾ ਰਹੇ ਨੇ, ਖਾਸ ਕਰਕੇ ਖਾਲਿਸਤਾਨ ਦੇ ਉਲਟ ਜਾਂ ਸਿੱਖ ਕਮਿਊਨਿਟੀ ਦੇ ਉਲਟ ਜੋ ਜ਼ਹਿਰ ਉਗਲ ਰਹੇ ਨੇ, ਉਹ ਜਾਣ ਬੁੱਝ ਕੇ ਜੋ ਰੇਸਿਸਟਸ ਨੇ ਉਹਨਾਂ ਨੂੰ ਇਹ ਨੈਰੇਟਿਵ ਫੀਡ ਕਰ ਰਹੇ ਨੇ ਕਿ ਉਹਨਾਂ ਦੇ ਵਿੱਚ ਐਂਟੀ ਸਿੱਖ ਸੈਂਟੀਮੈਂਟ ਜਿਹੜਾ ਉਹ ਵਧੇ। ਸੋ ਇਹ ਦੋ ਸੋਰਸ ਸਾਨੂੰ ਲੱਭੇ ਨੇ ਅਤੇ ਇੱਕ ਸੋਰਸ ਜਿਹੜਾ ਇੰਡੀਆ ਵਾਲਾ ਉਹ ਕੈਨੇਡੀਅਨ ਸੋਰਸ ਨੂੰ ਫੀਡ ਕਰ ਰਿਹਾ ਹੈ। ਓਕੇ, ਮਤਲਬ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਵਾਈਟ ਸੁਪਰਮੇਸੀ ਦੀ ਮੂਵਮੈਂਟ ਆਲ ਓਵਰ ਦੀ ਵੈਸਟਰਨ ਵਰਲਡ ਅਸੀਂ ਦੇਖ ਰਹੇ ਹਾਂ, ਉਹਦੇ ਵਿੱਚ ਉਹਨਾਂ ਨੂੰ ਸਿੱਖਾਂ ਦੇ ਖਿਲਾਫ ਕਰਨ ਦੇ ਲਈ ਇੰਡੀਆ ਦੇ ਵੱਲੋਂ ਜਿਹੜੇ ਟੂਲਸ ਨੇ ਉਹ ਡਿਸਇਨਫੋਰਮੇਸ਼ਨ ਫੈਲਾ ਰਹੇ ਆ, ਇਹ ਕਹਿਣਾ ਚਾਹ ਰਹੇ ਹੋ ਤੁਸੀਂ? ਬਿਲਕੁਲ ਜੀ। ਉਹ ਜਿਹੜੇ ਰੇਸਿਸਟ ਨੇ ਉਹਨਾਂ ਨੂੰ ਆਪ ਨਹੀਂ ਪਤਾ ਕਿ ਇਹ ਜੋ ਇਨਫੋਰਮੇਸ਼ਨ ਸਾਨੂੰ ਆ ਰਹੀ ਆ ਉਹ ਇੰਡੀਆ ਤੋਂ ਆ ਰਹੀ ਹੈ। ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਨਹੀਂ ਡੋਮੈਸਟਿਕ ਹੀ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਹੈ, ਹਾਲਾਂਕਿ ਇਹ ਪ੍ਰੋਡਿਊਸਡ ਐਂਡ ਡਾਇਰੈਕਟਿਡ ਬਾਈ ਇੰਡੀਆ ਹੈ ਇਹ ਨੈਰੇਟਿਵਸ ਜਿਹੜੇ ਨੇ। ਸੋ ਜਦੋਂ ਆਪਾਂ ਵਾਂਸ ਅਗੇਨ ਅੰਕੜੇ ਦੇਖਦੇ ਹਾਂ ਤਾਂ 65% ਜਿਹੜੇ ਰਿਸਪੋਂਡੈਂਟ ਸੀਗੇ ਸਾਡੇ ਸਰਵੇ ਦੇ 1600 ਤੋਂ 65% ਉਹਨਾਂ ਨੇ ਕਿਹਾ ਸਾਡੇ ਨਾਲ ਐਂਟੀ ਸਿੱਖ ਹੇਟ ਹੋਇਆ। ਉਹਦੇ 'ਚ ਤਕਰੀਬਨ 1/4 ਜਿਹੜੇ ਨੇ, ਚੌਥਾ ਹਿੱਸਾ, ਉਹਨਾਂ ਨੇ ਕਿਹਾ ਕਿ ਕੰਮ ਦੇ ਉੱਤੇ ਸਾਨੂੰ ਐਂਟੀ ਸਿੱਖ ਹੇਟ ਦਾ ਪ੍ਰਭਾਵ ਪੈਂਦਾ ਹੈ। 16% ਕੋਈ ਛੋਟਾ ਨੰਬਰ ਨਹੀਂ ਹੈ 16%, ਉਹ ਕਹਿੰਦੇ ਸਾਡੇ ਨਾਲ ਵਾਇਲੈਂਸ ਵੀ ਹੋ ਚੁੱਕਾ ਆ, ਐਂਟੀ ਸਿੱਖ ਹੇਟ ਵਾਇਲੈਂਸ। ਅਤੇ ਆਪਾਂ ਜਦੋਂ ਦੇਖਦੇ ਹਾਂ 70% ਜਿਹੜੇ ਨੇ ਉਹ ਕਹਿੰਦੇ ਨੇ ਅਸੀਂ ਰਿਪੋਰਟ ਨਹੀਂ ਕਰਦੇ ਕਿ ਸਾਨੂੰ ਲੱਗਦਾ ਕੋਈ ਫਾਇਦਾ ਨਹੀਂ ਹੈਗਾ, ਉਹ ਡਰਦੇ ਨੇ। ਅਤੇ 54% ਮਤਲਬ ਅੱਧ ਤੋਂ ਵੱਧ ਉਹ ਕਹਿ ਰਹੇ ਨੇ ਕਿ ਸਾਨੂੰ ਖਾਲਿਸਤਾਨੀ ਕਹਿ ਕੇ ਇੱਕ ਟੀਚਰ ਦੇ ਤੌਰ 'ਤੇ ਸਾਨੂੰ ਹਰਾਸ ਕੀਤਾ ਗਿਆ ਕੈਨੇਡਾ ਦੇ ਵਿੱਚ। ਸੋ ਖਾਲਿਸਤਾਨੀ ਇੱਕ ਸਲਰ ਬਣਾਉਣਾ, ਇੱਕ ਗਾਲ ਬਣਾਉਣਾ ਕਿ ਇੰਡੀਆ ਦੀ ਇੱਕ ਯੋਜਨਾ ਆ। ਹੁਣ ਖਾਲਿਸਤਾਨੀ ਹੋਣਾ ਤਾਂ ਬੜੀ ਮਾਣ ਵਾਲੀ ਗੱਲ ਹੈ, ਸਾਨੂੰ ਪ੍ਰਾਊਡ ਹੁੰਦਾ ਹੈ ਕਿ ਅਸੀਂ ਖਾਲਿਸਤਾਨੀ ਹਾਂ, ਪਰ ਉਹਨਾਂ ਨੇ ਇਸ ਚੀਜ਼ ਨੂੰ ਗਾਲ ਬਣਾ ਕੇ ਯੂਜ਼ ਕਰਨਾ ਸ਼ੁਰੂ ਕੀਤਾ ਹੈ। ਅਤੇ ਇਸ ਦਾ ਪ੍ਰਭਾਵ ਹੁਣ ਕੈਨੇਡਾ ਦੇ ਵਿੱਚ ਵੀ ਅੱਧੇ ਤੋਂ ਜ਼ਿਆਦਾ ਜਿਹੜੇ ਸਿੱਖ ਸੀ ਉਹਨਾਂ ਨੇ ਕਿ ਸਾਨੂੰ ਇਹ ਚੀਜ਼ ਯੂਜ਼ ਕਰਕੇ ਸਾਨੂੰ ਹਰਾਸ ਕੀਤਾ ਗਿਆ ਹੈ। ਬਿਲਕੁਲ ਬਲਪ੍ਰੀਤ ਸਿੰਘ ਜੀ, ਜਿਵੇਂ ਇਹ ਜਿਹੜਾ ਵਰਤਾਰਾ ਆ ਐਂਟੀ ਸਿੱਖ ਹੇਟ ਦਾ ਇਹ ਚੱਲਦਾ ਆ ਪਿਛਲੇ ਲੰਬੇ ਸਮੇਂ ਤੋਂ, ਪਰ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਤੇਜ਼ੀ ਨਾਲ ਵਧਿਆ ਆ, ਜਾਂ ਤੁਹਾਨੂੰ ਲੱਗ ਰਿਹਾ ਕਿ ਲਗਾਤਾਰ ਉਸੇ ਸੇਮ ਪੈਟਰਨ ਦੇ ਉੱਤੇ ਉਸੇ ਕੰਟੀਨਿਊਟੀ ਦੇ ਵਿੱਚ ਚੱਲ? ਨਹੀਂ, ਇਹਦਾ ਰੂਪ ਬਦਲਿਆ। ਜੋ ਆਪਾਂ ਗੱਲ ਕਰਦੇ ਹਾਂ ਜਦੋਂ ਪਹਿਲਾਂ ਇੱਥੇ ਸਿੱਖ ਆਏ ਸੀਗੇ ਉਹ ਤਾਂ ਅਫਕੋਰਸ ਜਿਹੜੇ ਇੱਥੇ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਸੀ ਉਹੀ ਮੇਨਲੀ ਐਟ ਪਲੇ ਸੀ। ਪਰ ਹੁਣ ਜਦੋਂ ਆਪਾਂ ਫੋਰਨ ਇੰਟਰਫੀਅਰੈਂਸ ਦੀ ਗੱਲ ਕਰ ਰਹੇ ਹਾਂ ਨਾ, ਤਾਂ ਸਾਡਾ ਫੋਰਨ ਇੰਟਰਫੀਅਰੈਂਸ ਕਮਿਸ਼ਨ ਵੀ ਕਹਿ ਚੁੱਕਾ ਆ ਕਿ ਇੰਡੀਆ ਡਿਸਇਨਫੋਰਮੇਸ਼ਨ ਕਰ ਰਿਹਾ ਆ, ਜੋ ਵੱਧ ਰਿਹਾ ਆ ਐਂਟੀ ਸਿੱਖ ਨੈਰੇਟਿਵਸ ਕ੍ਰੀਏਟ ਕਰਨ ਵਾਸਤੇ, ਐਂਟੀ ਖਾਲਿਸਤਾਨ ਨੈਰੇਟਿਵਸ ਕ੍ਰੀਏਟ ਕਰਨ ਵਾਸਤੇ ਅਤੇ ਪ੍ਰੋ ਇੰਡੀਆ ਸੈਂਟੀਮੈਂਟਸ ਕ੍ਰੀਏਟ ਕਰਨ ਵਾਸਤੇ। ਸੋ ਜਿਹੜਾ ਪਹਿਲਾਂ ਜਿਹੜਾ ਵਾਈਟ ਸੁਪਰਮੈਸਿਸਟ ਸਿਰਫ ਸਿੱਖਾਂ ਨੂੰ ਸਿੱਖ ਕਰਕੇ ਜਾਣਦਾ ਸੀ ਜਾਂ ਕੋਈ ਅੱਧਾ ਗਾਲ ਕੱਢਦਾ ਸੀ, ਹੁਣ ਉਹਨਾਂ ਨੂੰ ਖਾਲਿਸਤਾਨੀ ਵਰਡ ਮਿਲ ਗਿਆ ਹੈ। ਹੁਣ ਖਾਲਿਸਤਾਨੀ ਕਹਿ ਕੇ ਕਹਿ ਰਹੇ ਨੇ ਤੁਸੀਂ ਸਾਡੀ ਕੰਟਰੀ ਲੈ ਨਹੀਂ ਸਕਦੇ। ਉਹਨਾਂ ਨੂੰ ਇਹ ਲੱਗ ਰਿਹਾ ਹੈ, ਉਹ ਇੰਡੀਆ ਤੋਂ ਫੀਡ ਆ ਰਿਹਾ ਕਿ ਖਾਲਿਸਤਾਨੀ ਜਿਹੜੇ ਨੇ ਉਹ ਕੈਨੇਡਾ ਨੂੰ ਟੇਕ ਓਵਰ ਕਰ ਰਹੇ ਨੇ। ਉਹ ਕਹਿ ਰਹੇ ਨਹੀਂ ਸਾਡੀ ਕੰਟਰੀ ਅਸੀਂ ਹੋਣ ਨਹੀਂ ਦੇਣਾ। ਸੋ ਇਹ ਰੂਪ ਬਦਲਿਆ ਹੈ, ਇਹ ਇੰਪੋਰਟੈਂਟ। ਅਤੇ ਇਹ ਹੁਣ ਕਿੰਨਾ ਕੁ ਵੱਡਾ ਖਤਰਾ ਤੁਹਾਨੂੰ ਸਿੱਖ ਜੇ ਅਸੀਂ ਕੌਮ ਦੇ ਤੌਰ 'ਤੇ ਗੱਲ ਕਰੀਏ ਇੱਥੇ ਕੈਨੇਡਾ ਦੇ ਵਿੱਚ ਲੱਗ ਰਿਹਾ ਵੀ ਜੇ ਇੱਕ ਸਟੇਟ ਜਿਹੜੀ ਆ ਉਹ ਡਿਸਇਨਫੋਰਮੇਸ਼ਨ ਜਿਵੇਂ ਤੁਹਾਡੇ ਫਾਈਂਡਿੰਗਸ ਦੇ ਵਿੱਚ ਆਇਆ ਉਹ ਫੈਲਾ ਰਹੀ ਆ, ਤਾਂ ਮਤਲਬ ਇਹਦੇ ਕਿੰਨੇ ਕੁ ਖਤਰਨਾਕ ਸਿੱਟੇ ਅਗਲੇ ਸਮੇਂ 'ਚ ਹੋ ਸਕਦੇ ਆ?
ਨੇ ਇਹਦੇ ਬਹੁਤ ਖਤਰਨਾਕ ਹੋ ਸਕਦੇ ਨੇ। ਹੁਣ ਸਾਨੂੰ ਪਤਾ ਹੈ ਕਿ ਪਹਿਲਾਂ ਵੀ ਜਦੋਂ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਆ ਤਾਂ ਕਈ ਵਾਰ ਡਾਇਰੈਕਟਲੀ ਨਹੀਂ ਟਾਰਗੇਟ ਕੀਤਾ ਜਾਂਦਾ, ਉਹ ਜੇ ਅਣਜਾਣ ਲੋਕਾਂ ਨੂੰ ਵਰਤਿਆ ਜਾਂਦਾ ਆ ਸਿੱਖਾਂ ਨੂੰ ਟਾਰਗੇਟ ਕਰਨ ਵਾਸਤੇ ਇੰਡੀਆ ਤੋਂ, ਕਿ ਉਹਨਾਂ ਨੂੰ ਆਪ ਨਹੀਂ ਪਤਾ ਸੀ ਕੀ ਕਰ ਰਹੇ ਆ, ਉਹ ਆਪਣੇ ਮਕਸਦ ਵਾਸਤੇ ਉਹ ਕਰ ਰਹੇ ਨੇ, ਪਰ ਅਸਲ ਵਿੱਚ ਉਹ ਇੰਡੀਆ ਦਾ ਮਕਸਦ ਪੂਰਾ ਕਰ ਰਹੇ ਨੇ। ਸਾਨੂੰ ਇਹ ਅਤਕਥਨੀ ਨਹੀਂ ਲੱਗ ਰਹੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹ ਰੇਸਿਸਟ ਨੇ ਇਹ ਵਾਇਲੈਂਟ ਇੰਸੀਡੈਂਟ ਵੀ ਕਰ ਸਕਦੇ ਨੇ, ਪਰ ਜੋ ਇਹਨਾਂ ਨੂੰ ਇਨਸਪੀਰੇਸ਼ਨ ਮਿਲ ਰਹੀ ਹੈ ਉਹ ਇੰਡੀਆ ਤੋਂ ਮਿਲ ਰਹੀ ਹੈ। ਤੇ ਇਹ ਸਾਰੀਆਂ ਚੀਜ਼ਾਂ ਨੂੰ ਰੋਕਣ ਦੇ ਲਈ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਮਤਲਬ ਕੈਨੇਡਾ ਦੀ ਇਸ ਟਾਈਮ ਇੱਕ ਮੇਨ ਆਰਗੇਨਾਈਜੇਸ਼ਨ ਆ ਸਿੱਖਾਂ ਦੇ ਲਈ ਕੰਮ ਕਰਦੀ, ਤੇ ਕੀ ਸਟੈਪਸ ਜਿਹੜੇ ਆ ਉਹ ਚੁੱਕ ਰਹੇ ਹੋ ਇਸ ਤਾਂ ਕਿ ਸਾਰੀਆਂ ਚੀਜ਼ਾਂ ਰੋਕੀਆਂ ਜਾ ਸਕਣ? ਸੋ ਇਹਦੇ 'ਚ ਕਈ ਹੁਣ ਜਿਹੜੇ ਸਟੈਪਸ ਨੇ ਉਹ ਆਪਾਂ ਅਨਾਊਂਸ ਅੱਜ ਕੀਤੇ ਨੇ। ਸਰਕਾਰ ਵੱਲੋਂ ਸਪੋਰਟ ਮਿਲ ਰਹੀ ਹੈ ਕਈ ਇਹਨਾਂ ਇਨੀਸ਼ੀਏਟਿਵਸ ਵਾਸਤੇ। ਸੋ ਕਮਿਊਨਿਟੀ ਰੈਜ਼ੀਲੀਐਂਸੀ ਹੱਬਸ ਜਿਹੜੇ ਨੇ ਉਹਨਾਂ ਨੂੰ ਅੱਜ ਅਨਾਊਂਸ ਕਰ ਰਹੇ ਆ ਕਿ ਜਦੋਂ ਕੋਈ ਹੇਟ ਇਨਸੀਡੈਂਟ ਹੁੰਦਾ ਆ ਤਾਂ ਉਹ ਜਿਹੜੀ ਰਿਪੋਰਟਿੰਗ ਹੈਗੀ ਆ ਉਹ ਸਹੀ ਤਰੀਕੇ ਨਾਲ ਹੋਵੇ ਅਤੇ ਜਿਹਦੇ ਨਾਲ ਇਹ ਹੁੰਦੀ ਆ ਉਹਨਾਂ ਦੀ ਸਪੋਰਟ ਹੋ ਸਕੇ। ਦੂਸਰਾ ਜਿਹੜੀ ਡਿਸਇਨਫੋਰਮੇਸ਼ਨ ਹੈਗੀ ਆ ਉਸ ਵਾਸਤੇ ਵੀ ਅਸੀਂ ਟੂਲਸ ਬਣਾ ਰਹੇ ਹਾਂ ਕਿ ਉਹਨਾਂ ਨੂੰ ਡੀਬੰਕ ਕੀਤਾ ਜਾਏ। ਹੁਣ ਜਿੱਦਾਂ ਸਨੋਪਸ ਇੱਕ ਵੈਬਸਾਈਟ ਹੈਗੀ ਆ, ਜਦੋਂ ਕੋਈ ਫਾਲਸ ਇਨਫੋਰਮੇਸ਼ਨ ਆਉਂਦੀ ਹੈ, ਡਿਸਇਨਫੋਰਮੇਸ਼ਨ ਆਉਂਦੀ ਹੈ, ਉਸ ਨੂੰ ਡੀਬੰਕ ਕਰਦਾ ਹੈ। ਇਹ ਸਿੱਖਾਂ ਵਾਸਤੇ ਇਹ ਜ਼ਰੂਰੀ ਹੈ। ਜਿਸ ਤਰ੍ਹਾਂ ਹੁਣ ਇੰਡੀਆ ਤੋਂ ਖਬਰ ਆਈ ਸੀ ਕਿ C9 ਦੇ ਵਿੱਚ ਹੁਣ ਖਾਲਿਸਤਾਨ ਦੇ ਜਿਹੜੇ ਝੰਡੇ ਨੇ ਉਹ ਬੈਨ ਹੋ ਚੁੱਕੇ ਨੇ। ਇਹੋ ਜਿਹੀ ਜਿਹੜੀ ਡਿਸਇਨਫੋਰਮੇਸ਼ਨ ਹੈਗੀ ਆ ਉਸ ਨੂੰ ਹੁਣ ਡੀਬੰਕ ਕੀਤਾ ਜਾਊਗਾ। ਇਹ ਪ੍ਰੋਜੈਕਟ ਅੱਜ ਅਸੀਂ ਅਨਾਊਂਸ ਕੀਤਾ ਹੈ। ਓਕੇ, ਤੇ ਜਿਹੜੀ ਜਿਵੇਂ ਕਈ ਟਰਮਸ ਨੇ ਮਤਲਬ ਇਸਲਾਮੋਫੋਬੀਆ ਟਰਮ ਆ ਜਾਂ ਹੋਰ ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ ਦੇ ਜਿਹੜੀਆਂ ਮਤਲਬ ਇਸ ਤਰ੍ਹਾਂ ਦੀਆਂ ਹੇਟ ਇਨਸੀਡੈਂਟਸ ਹੁੰਦੀਆਂ ਨੇ ਉਹਨਾਂ ਨੂੰ ਡਿਫਾਈਨ ਕਰਨ ਲਈ ਟਰਮੀਨੋਲੋਜੀ ਆ। ਸਿੱਖਾਂ ਦੇ ਮਾਮਲੇ ਦੇ ਵਿੱਚ ਉਸ ਤਰੀਕੇ ਦਾ ਹਜੇ ਕੁਝ ਵੀ ਡਿਫਾਈਨਡ ਨਹੀਂ ਆ, ਰੈਕੋਗਨਾਈਜ਼ ਨਹੀਂ ਆ। ਤਾਂ ਫੈਡਰਲ ਗਵਰਨਮੈਂਟ ਫੰਡਿੰਗ ਦੇ ਤੌਰ 'ਤੇ ਜਿਵੇਂ ਤੁਸੀਂ ਦੱਸਿਆ ਸਪੋਰਟ ਕਰ ਰਹੀ ਹੈ ਇਸ ਇਨੀਸ਼ੀਏਟਿਵ ਨੂੰ, ਪਰ ਅੱਗੇ ਐਜ਼ ਆ ਲੋ ਜਾਂ ਮਤਲਬ ਲੀਗਲ ਪ੍ਰੋਵੀਜ਼ਨਸ ਦੇ ਤੌਰ 'ਤੇ ਕੋਈ ਇਸ ਤਰ੍ਹਾਂ ਦੇ ਸਟੈਪਸ ਹੋ ਰਹੇ ਆ ਕਿ ਜਿਹੜੀ ਐਂਟੀ ਸਿੱਖ ਹੇਟ ਆ ਉਹ ਰੈਕੋਗਨਾਈਜ਼ਡ ਹੋ ਸਕੇ ਲੀਗਲ ਟਰਮਸ ਦੇ ਵਿੱਚ? ਸੋ ਐਂਟੀ ਸਿੱਖ ਹੇਟ ਨੂੰ ਅਸੀਂ ਇਸ ਰਿਪੋਰਟ ਦੇ ਵਿੱਚ ਡਿਫਾਈਨ ਕੀਤਾ ਹੈ। ਇੱਕ ਜਿੱਦਾਂ ਦੀ ਡੈਫੀਨੇਸ਼ਨ ਐਂਟੀ ਸੈਮਿਟਿਜ਼ਮ ਦੀ ਹੈਗੀ ਆ, ਇਸਲਾਮੋਫੋਬੀਆ ਦੀ ਹੈਗੀ ਆ, ਇੱਕ ਐਂਟੀ ਸਿੱਖ ਹੇਟ ਦੀ ਵੀ ਆਪਾਂ ਅੱਜ ਡੈਫੀਨੇਸ਼ਨ ਜਿਹੜੀ ਆ ਉਸ ਰਿਪੋਰਟ ਦੇ ਵਿੱਚ ਰਿਲੀਜ਼ ਕੀਤੀ ਹੈ। ਇਸ ਦੀ ਜਿਹੜੀ ਮਾਨਤਾ ਆ ਇਹ ਆਪਾਂ ਸਰਕਾਰ ਤੋਂ ਲੈਣ ਦੀ ਹੁਣ ਕੋਸ਼ਿਸ਼ ਕਰਾਂਗੇ। ਜਿਹੜੀ ਐਂਟੀ ਰੇਸਿਸਟ ਇਨੀਸ਼ੀਏਟਿਵਸ ਨੇ, ਪਾਲਿਸੀਜ਼ ਨੇ, ਉਸ ਦੇ ਵਿੱਚ ਇਸ ਨੂੰ ਸ਼ਾਮਲ ਕਰਨ ਦੀ ਹੁਣ ਕੋਸ਼ਿਸ਼ ਕੀਤੀ ਜਾਊਗੀ। ਹੁਣ ਅਗਲਾ ਸਟੈਪ ਇਹੀ ਆ ਕਿ ਕਮਿਊਨਿਟੀ ਜਿਹੜੀ ਆ ਇਹ ਹੁਣ ਰਿਪੋਰਟ ਲੈ ਕੇ, ਇਹ ਨੰਬਰਸ ਲੈ ਕੇ ਇਹ ਕਹਿ ਸਕਦੀ ਹੈ ਸਰਕਾਰ ਨੂੰ ਇਸ ਨੂੰ ਤੁਸੀਂ ਸੀਰੀਅਸਲੀ ਲਓ ਅਤੇ ਸਟੈਪਸ ਲਓ, ਅਤੇ ਅਸੀਂ ਵੀ ਕਰਾਂਗੇ ਅਤੇ ਬਾਕੀ ਕਮਿਊਨਿਟੀ ਦੇ ਵੀ ਇਹ ਆਪਾਂ ਬੇਨਤੀ ਕਰਦੇ ਹਾਂ ਉਹ ਵੀ ਕਰਨ। ਕਮਿਊਨਿਟੀ ਕਿਵੇਂ ਕਰ ਸਕਦੀ ਹੈ ਤੁਸੀਂ ਉਹ ਵੀ? ਹਾਂਜੀ ਬਿਲਕੁਲ। ਸੋ ਇਹ ਜਿਹੜੀ ਰਿਪੋਰਟ ਆ ਇਹ ਸਾਡੀ ਵੈਬਸਾਈਟ ਦੇ ਉੱਤੇ ਹੁਣ ਪੋਸਟ ਹੋ ਜਾਣੀ ਹੈ, ਅਤੇ ਸਾਡੀ ਰਿਪੋਰਟ ਡਾਊਨਲੋਡ ਕਰਕੇ ਤੁਸੀਂ ਆਪਣੇ ਭਾਵੇਂ ਸਕੂਲ ਬੋਰਡ ਹੋਵੇ, ਭਾਵੇਂ ਤੁਸੀਂ ਪੁਲਿਸ ਡਿਪਾਰਟਮੈਂਟ ਹੋਵੇ, ਭਾਵੇਂ ਤੁਸੀਂ ਹਸਪੀਟਲ ਲੈ ਲਓ, ਪੋਲੀਟੀਸ਼ੀਅਨਸ ਲੈ ਲਓ, ਕਿਸੇ ਨੂੰ ਵੀ ਤੁਸੀਂ ਭੇਜ ਸਕਦੇ ਹੋ। ਤੁਸੀਂ ਕਹਿ ਸਕਦੇ ਹੋ ਕਿ ਐਂਟੀ ਸਿੱਖ ਹੇਟ ਵੱਧ ਰਿਹਾ ਹੈ। ਇਹਦੇ ਵਿੱਚ ਹਰੇਕ ਤਰ੍ਹਾਂ ਦਾ ਇੰਸੀਡੈਂਟ ਆ, ਭਾਵੇਂ ਤੁਸੀਂ ਏਅਰਪੋਰਟ ਦਾ ਲੈ ਲਓ, ਹਸਪੀਟਲ ਦਾ ਲੈ ਲਓ, ਕੰਮ ਦਾ ਲੈ ਲਓ, ਹਰੇਕ ਤਰ੍ਹਾਂ ਦਾ ਇੰਸੀਡੈਂਟ ਇਹਦੇ ਵਿੱਚ ਰਿਕਾਰਡ ਕੀਤਾ ਗਿਆ ਕਿ ਤੁਸੀਂ ਉਹਨਾਂ ਤੋਂ ਪੁੱਛੋ ਕਿ ਤੁਸੀਂ ਐਜ਼ ਅ ਸਰਵਿਸ ਪ੍ਰੋਵਾਈਡਰ, ਐਜ਼ ਅ ਆਰਗੇਨਾਈਜੇਸ਼ਨ ਤੁਸੀਂ ਕਿਹੜੇ ਸਟੈਪਸ ਲੈ ਰਹੇ ਹੋ ਇਸ ਨੂੰ ਐਡਰੈਸ ਕਰਨ ਵਾਸਤੇ। ਜੇ ਸਾਡੀ ਸੰਸਥਾ ਦੀ ਹੈਲਪ ਦੀ ਲੋੜ ਹੈਗੀ ਹੈ ਅਸੀਂ ਆਫ ਕੋਰਸ ਹੈਲਪ ਕਰਨ ਵਾਸਤੇ ਤਿਆਰ ਹਾਂ। ਧੰਨਵਾਦ ਜੀ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਰਦਾਰ ਬਲਪ੍ਰੀਤ ਸਿੰਘ ਜਿਹੜੇ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੇ ਲੀਡਰ ਨੇ। ਅਤੇ ਜਿਵੇਂ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਇਨੀਸ਼ੀਏਟਿਵ ਕੀਤਾ ਆ, ਸਾਰੇ ਕੈਨੇਡਾ ਦੇ ਵਿੱਚੋਂ ਡਾਟਾ ਕਲੈਕਟ ਕੀਤਾ ਆ, ਅਤੇ ਹੁਣ ਗਵਰਨਮੈਂਟ ਦੇ ਨਾਲ ਜਿਹੜਾ ਨੈਗੋਸ਼ੀਏਸ਼ਨਸ ਨੇ, ਲੋਬਿੰਗ ਦਾ ਕੰਮ ਜਿਹੜਾ ਆ ਉਹ ਇਸ ਤੋਂ ਬਾਅਦ ਸ਼ੁਰੂ ਹੋਣਾ। ਪਰ ਉਹਦੇ ਜਿਵੇਂ ਉਹਨਾਂ ਨੇ ਦੱਸਿਆ ਕਿ ਜਿਹੜੀ ਕਮਿਊਨਿਟੀ ਆ ਉਹਦੀ ਇੱਕ ਬਹੁਤ ਵੱਡੀ ਸਪੋਰਟ ਦੀ ਲੋੜ ਆ। ਤੁਸੀਂ ਆਪਣੇ MPs ਨੂੰ, ਤੁਹਾਡੇ ਪੋਲੀਟੀਕਲ ਰਿਪਰੈਜ਼ੈਂਟੇਟਿਵਸ ਨੂੰ ਜਿਹੜਾ ਆ ਉਹ ਤੁਸੀਂ ਮੇਲਸ ਦੇ ਰਾਹੀਂ ਇਹ ਰਿਪੋਰਟ ਭੇਜ ਕੇ ਅਤੇ ਉਹਨਾਂ ਨੂੰ ਇਹ ਗੱਲ ਪੁਸ਼ ਕਰ ਸਕਦੇ ਹੋ ਕਿ ਜਿਹੜੀ ਲੈਜਿਸਲੇਸ਼ਨ ਆ ਜਾਂ ਲੈਜਿਸਲੇਚਰ ਆ ਜਿਹੜਾ ਉਹਦੇ ਵਿੱਚ ਜਿਹੜੀ ਐਂਟੀ ਸਿੱਖ ਹੇਟ ਆ ਉਹਨੂੰ ਜਿਹੜੀ ਉਹਦੀ ਡੈਫੀਨੇਸ਼ਨ ਆ ਅਤੇ ਜਿਹੜੀ ਉਹਦੀ ਰੈਕੋਗਨੀਸ਼ਨ ਆ ਉਹਨੂੰ ਮਾਨਤਾ ਦਿਵਾਈ ਜਾਵੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਈਵੈਂਟ ਆ ਵਰਲਡ ਸਿੱਖ ਆਰਗੇਨਾਈਜੇਸ਼ਨ ਕਰਾ ਰਹੀ ਹੈ, ਬੇਸਿਕਲੀ ਜਿਹੜਾ ਐਂਟੀ ਸਿੱਖ ਹੇਟ ਆ ਉਹਦੇ ਇੰਸੀਡੈਂਟਸ ਲਗਾਤਾਰ ਹੁਣ ਵੱਧ ਰਹੇ ਆ ਪਿਛਲੇ ਟਾਈਮ ਤੋਂ। ਤਾਂ ਗਵਰਨਮੈਂਟ ਇਸ ਟਾਈਮ ਲਿਬਰਲ ਗਵਰਨਮੈਂਟ ਆ, ਤਾਂ ਤੁਸੀਂ ਉੱਥੇ ਕੀ ਗੱਲਬਾਤ ਚੱਲ ਰਹੀ ਆ ਫੈਡਰਲ ਲੈਵਲ ਦੇ ਉੱਤੇ ਕਿ ਜਿਵੇਂ ਇਸਲਾਮੋਫੋਬੀਆ ਕੰਸੀਡਰ ਕੀਤਾ ਗਿਆ ਉਵੇਂ ਕੁਛ ਜਿਹੜਾ ਐਂਟੀ ਸਿੱਖ ਇੰਸੀਡੈਂਟਸ ਹੋ ਰਹੇ ਹੇਟ ਦੇ ਉਹਨਾਂ ਦੇ ਲਈ ਕੁਛ ਜਿਹੜੇ ਐਫਰਟਸ ਨੇ ਕੀਤੇ ਜਾ ਰਹੇ ਆ? ਸਭ ਤੋਂ ਪਹਿਲਾਂ ਤਾਂ ਜੀ ਸਿੱਖ ਹੈਰੀਟੇਜ ਮੰਥ ਹੈਗਾ, ਮੈਂ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਚਾਹੂੰਗੀ। ਉਹ ਵੀ ਸਿੱਖ ਜਿਹੜਾ ਹੈਰੀਟੇਜ ਮੰਥ ਆ, ਸੁਖ ਧਾਲੀਵਾਲ ਜਿਹੜੇ ਲਿਬਰਲ ਮੈਂਬਰ ਹੈਗੇ ਆ ਉਹਨਾਂ ਦੇ ਵੱਲੋਂ ਜਿਹੜਾ ਬਿੱਲ ਲਿਆਂਦਾ ਗਿਆ, ਜਿਹੜਾ ਕਿ ਆਪਾਂ ਸਾਰੇ ਕੈਨੇਡਾ ਦੇ ਵਿੱਚ ਅਪ੍ਰੈਲ ਮਹੀਨਾ ਸਿੱਖ ਹੈਰੀਟੇਜ ਮੰਥ ਲਾਉਂਦੇ। ਅੱਜ ਜਿਹੜੀ WHO ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਆ, ਕਿਸੇ ਵੀ ਤਰ੍ਹਾਂ ਦਾ ਜਿਹੜਾ ਰੇਸਿਜ਼ਮ ਆ ਕਿਸੇ ਵੀ ਕੰਟਰੀ 'ਚ ਅਨਐਕਸੈਪਟੇਬਲ
ਕਿਸੇ ਵੀ ਤੁਸੀਂ ਜਮਾਤ ਨਾਲੇ ਹੁੰਦਾ ਹੋਵੇ। ਸੋ ਜਿਵੇਂ ਤੁਸੀਂ ਕਿਹਾ ਕਿ ਕੀ ਕਰ ਰਹੇ, ਚਾਹੇ ਇਸਲਾਮੋਫੋਬੀਆ ਦੀ ਗੱਲ ਹੋਵੇ ਜਾਂ ਜਿਵੇਂ ਤੁਸੀਂ ਦੇਖਿਆ ਕਿ ਫੈਡਰਲ ਗਵਰਨਮੈਂਟ ਦੀ ਜਿਹੜੀ ਫੰਡਿੰਗ ਆ, ਹੁਣੇ ਤੁਸੀਂ ਦੇਖਿਆ ਕਿ ਸਟੇਟ ਸੈਕਟਰੀ ਰੂਬੀ ਸੋਹਤਾ ਨੇ ਜਿਹੜੀ ਕਿਹਾ ਕਿ ਜਿਹੜੀ ਫੰਡਿੰਗ ਜਿਹੜੀ ਮਿਲੀ ਸੀ ਜਾਂ ਜਿਹੜੀ ਅੱਗੇ ਵੀ ਕੀਤੀ ਕਿ ਅਵੇਅਰਨੈਸ ਕੀਤੀ ਜਾ ਸਕੇ ਪੁਲਿਸ ਏਜੰਸੀਜ਼ ਨੂੰ, ਅਤੇ ਤਾਂ ਕਿ ਜਿਹੜਾ ਫੇਅਰ ਖਤਮ ਕੀਤਾ। ਵੀ ਆਰ ਆਲ ਇਕੁਅਲ, ਇਕੁਆਲਿਟੀ ਜਿਹੜਾ ਚਾਰਟਰ ਆਫ ਰਾਈਟਸ ਦਿੱਤਾ ਗਿਆ। ਸੋ ਇਹ ਟਾਈਮ ਤੋਂ ਟਾਈਮ ਮੈਂ ਕਹਾਂ ਕਿ ਜਿਹੜੀਆਂ ਇਹ ਪਹਿਲਾਂ ਵੀ ਇਹ ਜਿਹੜੀ ਪ੍ਰੋਬਲਮ ਆਈ ਸੀ ਸ਼ੁਰੂ 'ਚ, ਅਤੇ ਜਦੋਂ ਵੀ ਅਵੇਅਰਨੈਸ ਹੁੰਦੀ ਆ ਅਤੇ ਵੀ ਆਰ ਆਲ ਯੂਨਾਈਟਿਡ ਵਰਕ ਟੂਗੈਦਰ, ਅਤੇ ਜਦੋਂ ਤੁਸੀਂ ਸਾਰੇ ਕੰਮ ਕਰਾਂਗੇ ਅਤੇ ਯੂਨਿਟੀ ਇਜ਼ ਅ ਸਟਰੈਂਥ ਆਫ ਆਲ ਕਮਿਊਨਿਟੀ। ਬੜੀ ਡਾਇਵਰਸ ਕੰਟਰੀ ਆ, ਬਰੈਂਪਟਨ ਇਜ਼ ਅ ਡਾਇਵਰਸ ਸਿਟੀ, ਸੋ ਵੀ ਲਰਨ ਫਰੋਮ ਈਚ ਅਦਰਸ ਵੈਲਿਊਜ਼ ਜਿਹੜੀਆਂ ਇੱਕ ਦੂਸਰੇ ਤੋਂ ਅਸੀਂ ਸਿੱਖਦੇ ਹੈਗੇ ਹਾਂ, ਡਿਫਰੈਂਟ ਕਲਚਰ ਤੋਂ। ਸੋ ਦਿਸ ਇਜ਼ ਅਵਰ ਯੂਨਿਟੀਜ਼ ਜਿਹੜੀ ਆ ਸਾਡੀ ਸਟਰੈਂਥ ਆ, ਅਤੇ ਪਰ ਉਹਦੇ ਵਿੱਚ ਜਿਹੜੀ ਰੇਸਿਜ਼ਮ ਦਾ ਕੋਈ ਜਗ੍ਹਾ ਨਹੀਂ ਹੈਗੀ। ਸੋ ਵੀ ਵਿਲ ਵਰਕ ਟੂਗੈਦਰ, ਵੀ ਵਰਕ ਟੂਵਰਡਸ ਯੂਨਿਟੀ, and as I said, unity is our strength, and Canada is a very beautiful country and we have a charter of rights, ਅਤੇ ਉਹਦੇ ਵਿੱਚ ਰੇਸਿਜ਼ਮ ਦੀ ਕੋਈ ਜਗ੍ਹਾ ਨਹੀਂ ਹੈਗੀ। ਪਰ ਜਿੱਥੇ ਵੀ ਆ ਉਹ ਵਰਕ ਟੂਗੈਦਰ to stop that racism. Okay, thank you. you.